ਇਹ ਆ ਗਿਆ 1947 ਵਾਲਾ ਵੱਡੇ ਤਲਾਬ ਵਾਲਾ ਪਾਕਿਸਤਾਨੀ ਪਿੰਡ ਦੇ ਵਿੱਚ ਮੰਦਿਰ। ਤੁਹਾਨੂੰ ਅੰਦਰੋਂ ਵਿਖਾਲਦੇ ਆ, ਜਿਹਨੂੰ ਮੁਸਲਮਾਨ ਮਿਸਤਰੀ ਮੁਰੰਮਤ ਕਰ ਰਹੇ ਨੇ। ਇਹਦਾ ਮੂਰਤੀ ਸਥਾਨ ਅੱਜ ਕੇ ਸਾਲ ਦੇ ਵਿੱਚ। ਔਰ ਇਹ ਮੰਦਿਰ ਹੈ ਕਿੱਥੇ ਵੇ, ਇਹ ਇਹਦਾ ਮੂਰਤੀ ਸਥਾਨ ਆ ਗਿਆ। ਤੇ ਇਹ ਇਸ ਮੰਦਿਰ ਦਾ ਵਿਊ ਹੈ ਜੁਲਾਈ 2026 ਦਾ। ਤੇ ਇਹ ਤਸਵੀਰ ਹੈਗੀ ਏ 1940 ਦੀ। ਤੇ ਚਲੋ ਤੁਹਾਨੂੰ ਕੁਝ ਸਾਲ ਪਹਿਲਾਂ ਦੀ ਮੇਰੀ ਬਣਾਈ ਹੋਈ ਇੱਕ ਡਾਕੂਮੈਂਟਰੀ ਵਿਖਾਲਨੇ ਆ। ਉਸ ਤੋਂ ਬਾਅਦ ਤੁਸੀਂ ਵੇਖਣਾ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਮੰਦਿਰ ਦੇ ਵਿੱਚ ਮੁਰੰਮਤ ਦਾ ਕਿੰਨਾ ਕੰਮ ਕੀਤਾ ਗਿਆ ਹੈ। ਔਰ ਹਿੰਦੂ ਕਮਿਊਨਿਟੀ ਦੇ ਇਸ ਤਾਰੀਖੀ ਵਿਰਸੇ ਨੂੰ ਹਕੂਮਤ ਨੇ ਸੰਭਾਲਣ ਵਾਸਤੇ ਪੂਰੀ ਕੋਸ਼ਿਸ਼ ਕੀਤੀ ਹੈ। ਇਹ ਤਲਾਬ ਤੁਸੀਂ ਵੇਖ ਰਹੇ ਹੋ ਹੁਣ ਬੜਾ ਸਾਫ਼ ਸੁਥਰਾ। ਤੇ ਇਹ ਮੇਰੀ ਪੁਰਾਣੀ ਵੀਡੀਓ ਦਾ ਕਲਿੱਪ ਤੁਹਾਨੂੰ ਵਿਖਾ ਰਿਹਾ। ਉਸੇ ਜਗ੍ਹਾ ਤੇ ਖੜੇ ਹੋ ਕੇ ਤੇ ਦੇਖੋ ਤਲਾਬ ਦੀ ਕੀ ਹਾਲਤ ਹੈ। ਤੇ ਇਹ ਇੱਕ ਰਸਤਾ ਸੀ ਪੁਲ ਦੇ ਉੱਤੋਂ ਦੀ। ਇੱਥੋਂ ਦੀ ਲੋਕੀ ਹਿੰਦੂ ਕਮਿਊਨਿਟੀ ਦੇ ਵਰਸ਼ਿਪ ਵਾਸਤੇ ਅੰਦਰ ਜਾਇਆ ਕਰਦੇ ਸਨ। ਔਰ ਇਹ ਬ੍ਰਿਜ ਦੇ ਉੱਤੋਂ ਦੀ ਲੰਘ ਰਹੇ ਨੇ। ਇਹਦੇ ਅੰਦਰ ਤ੍ਰਿਮੂਰਤੀ ਸਥਾਨ ਹੈ ਤੇ ਉਹ ਵੀ ਤੁਹਾਨੂੰ ਵਿਖਾਲਨੇ ਆ ਇਸ ਵੀਡੀਓ ਦੇ ਵਿੱਚ। ਇਹ ਪੁਰਾਣੀ ਖੈਰ ਕਲਿੱਪ ਹੈਗਾ ਏ। ਤੇ ਉਸ ਵਕਤ ਇਸ ਮੰਦਿਰ ਤੇ ਤਲਾਬ ਦੀ ਤੇ ਬ੍ਰਿਜ ਦੀ ਹਾਲਤ ਇਹ ਸੀ। ਇਹ ਹੁਣ ਤੁਸੀਂ ਦੇਖ ਲਓ ਕਿ ਇੱਥੇ ਕੰਮ ਕਰਵਾਇਆ ਜਾ ਰਿਹਾ, ਤਾਮੀਰ ਕਰਵਾਈ ਜਾ ਰਹੀ ਹੈ, ਮੁਰੰਮਤ ਕਰਵਾਈ ਜਾ ਰਹੀ ਹੈ। ਤੇ ਚਲੋ 2026 ਜੁਲਾਈ 2026 ਦੀ ਵੀਡੀਓ ਸਟਾਰਟ ਕਰਨੇ। ਇਹ ਜੀਟੀ ਰੋਡ ਤੇ ਲੱਗਾ ਇੱਕ ਬੋਰਡ ਉੱਤੇ ਲਿਖਿਆ ਉਰਦੂ ਦੇ ਵਿੱਚ ਬੱਦੋ ਕੀ ਗੁਸਾਈਆਂ। ਔਰ ਇੱਥੋਂ ਸੜਕ ਜਾਏਗੀ ਸਿੱਧੀ ਇਸ ਮੰਦਿਰ ਵਾਲੀ ਸਾਈਡ ਤੇ ਤੁਮਰੀ ਸਾਹਿਬ ਮੰਦਿਰ। ਲੋ ਜੀ ਇਹ 1947 ਵਾਲਾ ਬੰਦ ਮੰਦਿਰ ਹੈ 2026 ਚ। ਤੇ ਇਹ ਉੱਤੇ ਫੋਟੋ ਤੁਸੀਂ ਦੇਖ ਰਹੇ ਹੋ, ਇਹ ਹੈਗੀ ਆ 1938 ਦੀ। ਤੇ ਇਹ ਮੰਦਿਰ ਤੁਹਾਨੂੰ ਅੰਦਰੋਂ ਵਿਖਾਲਨੇ ਆ ਜਿੱਥੇ ਹੁਣ ਤਰੱਕਿਆਤੀ ਕੰਮ ਜਾਰੀ ਹੈ। ਇਹ ਬਹੁਤ ਸਾਰੇ ਹਿੱਸੇ ਤੇ ਟੁੱਟ ਚੁੱਕੇ ਸਨ, ਲੇਕਿਨ ਹੁਣ ਹਕੂਮਤ ਦੇ ਫੰਡ ਦੇ ਨਾਲ ਇਹ ਮੰਦਿਰ ਦੁਬਾਰਾ ਮੁਰੰਮਤ ਕੀਤਾ ਜਾ ਰਿਹਾ। ਮਿਸਤਰੀ ਹਲੇ ਲੱਗੇ ਨੇ। ਤੇ ਚਲੋ ਤੁਹਾਨੂੰ ਵਿਖਾਲਨੇ ਆ ਮੰਦਿਰ ਤੁਮਰੀ ਸਾਹਿਬ ਬੱਦੋ ਕੀ ਗੁਸਾਈਆਂ, ਜ਼ਿਲ੍ਹਾ ਗੁਜਰਾਂਵਾਲਾ। ਇਹ ਇੰਤਹਾਈ ਵੱਡਾ ਖੂਬਸੂਰਤ ਆਪਣੇ ਦੌਰ ਦਾ ਮੰਦਿਰ ਜਿਹੜਾ ਕਿ ਹੁਣ 78-79 ਸਾਲ ਤੋਂ ਬੰਦ ਹੈਗਾ। ਇਹ ਤਲਾਬ ਇੱਥੇ ਬਣਿਆ ਸੀ, ਪਾਣੀ ਨਾਲ ਹਰ ਵੇਲੇ ਭਰਿਆ ਰਹਿੰਦਾ ਹੁੰਦਾ ਸੀ। ਔਰ ਆਂਦੇ ਨੇ ਕਿ ਇਸ ਸਾਰੇ ਇਲਾਕੇ ਦੇ ਜਿਹੜੇ ਹਿੰਦੂ ਕਮਿਊਨਿਟੀ ਦੇ ਲੋਕ ਸਨ ਉਹ ਇੱਥੇ ਆਉਂਦੇ ਹੁੰਦੇ ਸਨ। ਦੀਵਾਲੀ, ਹੋਲੀ ਔਰ ਜਿੰਨੇ ਵੀ ਮਜ਼ਹਬੀ ਉਹਨਾਂ ਦੇ ਤਿਉਹਾਰ ਨੇ ਇਸ ਜਗ੍ਹਾ ਤੇ ਮਨਾਏ ਜਾਂਦੇ ਹੁੰਦੇ ਸਨ। ਇਹ ਪਾਣੀ ਜਿਹੜਾ ਹੁੰਦਾ ਸੀ ਇੱਥੇ ਕਿਸ਼ਤੀਆਂ ਬਣਾ ਕੇ, ਦੀਵੇ ਔਰ ਪਤਾ ਨਹੀਂ ਕੀ ਕੁਝ ਜਿਹੜਾ ਉਹ ਛੱਡ ਕੇ ਤੇ ਆਪਣਾ ਇੰਜੋਏ ਕਰਦੇ ਹੁੰਦੇ ਸਨ, ਆਪਣੀਆਂ ਰਸੂਮਾਤ ਨੂੰ ਅਦਾ ਕਰਦੇ ਹੁੰਦੇ ਸਨ। ਤੇ ਚਲੋ ਮੰਦਿਰ ਦੇ ਅੰਦਰ ਚੱਲਦੇ ਆ, ਉਹ ਤੁਹਾਨੂੰ ਦਿਖਾਲਦੇ ਆ ਕਿ 1947 ਦੀਆਂ ਯਾਦਾਂ ਵਾਲਾ ਇਹ ਮੰਦਿਰ ਜਿਹੜਾ ਇਹ ਅੱਜ ਜੁਲਾਈ 2026 ਚ ਕੈਸਾ ਹੈ। ਤੁਸੀਂ ਵੀਡੀਓ ਨਾਲ ਜੁੜੇ ਰਹੋ, ਨਾਲੇ ਵੀਡੀਓ ਵੇਖੋ ਤੇ ਨਾਲੇ ਜਨਾਬ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਲਾਈਕ ਆ ਜ਼ਰੂਰ ਕਰਨਾ ਤੁਹਾਂ, ਕਿਉਂਕਿ ਇਹਨਾਂ ਵੀਡੀਓ ਦੇ ਲਾਈਕ ਬਹੁਤ ਘੱਟ ਹੁੰਦੇ ਨੇ। ਵੀਡੀਓ ਵੇਖ ਲੈਂਦੇ ਨੇ, ਲਾਈਕ ਵੀ ਨਹੀਂ ਕਰਦੇ, ਕਮੈਂਟ ਵੀ ਨਹੀਂ ਕਰਦੇ। ਤੇ ਇਹ ਤੁਸੀਂ ਵੇਖ ਲਓ ਕਿ ਇੱਕ ਥੋੜਾ ਜਿਹਾ ਦੂਸਰੇ ਲਫ਼ਜ਼ਾਂ 'ਚ ਕਹੀਏ ਤੇ ਇੱਕ ਖੁਦਗਰਜ਼ੀ ਜਾਈਏ ਕਿ ਆਪਣਾ ਮਤਲਬ ਕੱਢ ਲਿਆ ਤੇ ਬਾਅਦ ਜਨਾਬ ਆਖਿਆ ਕਿ ਛੱਡੋ ਪਰਾਂ ਲਾਈਕ ਹੀ ਕਰਨਾ। ਇਹ ਦੀਵਾਰ ਹੁਣ ਬਣੀ ਹੈ, ਠੀਕ ਹੈ ਨਾ, ਇਹ ਬਿਲਕੁਲ ਉਸੇ ਤਰ੍ਹਾਂ ਦੀ ਬਣਾਈ ਹੈ। ਇਹ ਦੀਵਾਰ ਪੁਰਾਣੀ ਹੈ ਇੱਥੋਂ ਪਰਾਂ ਇਹ ਨਵੀਂ ਬਣੀ ਹੈ। ਔਰ ਬਹੁਤ ਹੀ ਅੱਛੇ ਤਰੀਕੇ ਨਾਲ ਜਿਹੜਾ ਮਿਸਤਰੀਆਂ ਨੇ ਬਣਾਈ ਹੈ। ਦੇਖੋ ਇਹ ਨਵੀਂ ਦੀਵਾਰ ਹੈ, ਲੱਗ ਰਿਹਾ ਜਿਸ ਤਰ੍ਹਾਂ ਪੁਰਾਣੀ ਹੈ। ਪੁਰਾਣੀ ਛੋਟੀ ਇੱਟ ਇਹ ਹੈਗੀ ਹੈ। ਤੇ ਇਹ ਹੁਣ ਮੰਦਿਰ ਤੁਹਾਨੂੰ ਅੰਦਰੋਂ ਵਿਖਾਲਦੇ ਆ, ਠੀਕ ਹੈ ਜੀ, ਅੱਜ ਕੇ ਸਾਲ ਦੇ ਵਿੱਚ, ਤਾਂ ਕਿ ਤੁਹਾਨੂੰ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਉਹ ਛੱਡ ਕੇ ਚਲੇ ਗਏ ਸਾਨੂੰ ਵਿਖਾਈਆਂ ਜਾਣ। ਇਹ ਇੱਟਾਂ ਜਿਹੜੀਆਂ ਨੇ ਉਹੀ ਛੋਟੀਆਂ, ਇਹ ਦੇਖੋ ਇਹ ਓਰੀਜਨਲ ਨੇ, ਠੀਕ ਹੈ ਨਾ। ਇਹ ਦੀਵਾਰਾਂ ਇਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਮੇਨਟੇਨ ਕੀਤੀਆਂ ਨੇ। ਇੱਧਰੋਂ ਅਗਰ ਦੇਖਿਆ ਜਾਏ ਅੰਦਰ ਜਾਣ ਤੋਂ ਪਹਿਲਾਂ ਤੁਹਾਨੂੰ ਦਿਖਾ ਦਿਆਂ ਕਿ ਇਹ ਦੇਖੋ ਬੜਾ ਤਾਲਾਬ ਅਸੀਂ ਕੁਛ ਅਰਸਾ ਪਹਿਲੇ ਆਏ ਸੀ ਤੇ ਗੰਦਗੀ ਦੇ ਨਾਲ ਭਰਿਆ ਸੀ। ਪਾਣੀ ਦੇ ਨਾਲ ਜਿਹੜਾ ਨਾ ਗੰਦਗੀ ਸੀ, ਘਾਹ ਬੂਟ ਗਿਆ ਸੀ। ਇਹ ਜਿਹੜੀ ਚੀਜ਼ ਨਜ਼ਰ ਆ ਰਹੀ ਹੈ ਇੱਥੋਂ ਦੀ ਪਾਣੀ ਇਹ ਤਾਲਾਬ ਦੇ ਵਿੱਚ ਸੁੱਟਿਆ ਜਾਂਦਾ ਸੀ। ਪਿੱਛੋਂ ਨਹਿਰ ਤੋਂ ਆਉਂਦਾ ਸੀ ਤੇ ਇਹਦੇ ਵਿੱਚੋਂ ਦੀ ਤਾਲਾਬ ਦੇ ਵਿੱਚ ਪਾਣੀ ਪਾਇਆ ਜਾਂਦਾ ਸੀ। ਤੇ ਇਹ ਹੁਣ ਜਿਹੜਾ ਨਾ ਇਹ ਜਿਹੜੇ ਮਿਸਤਰੀ ਨੇ ਨਾ ਇਹਨਾਂ ਨੂੰ ਹਦਾਇਤ ਦਿੱਤੀਆਂ ਗਈਆਂ ਨੇ ਕਿ ਜਿਹੜਾ ਮੰਦਿਰ ਅਸਲ ਇਹਦਾ ਹੁਸਨ ਹੈ ਉਹ ਹੀ ਬਹਾਲ ਕਰਨਾ ਹੈ। ਜੇ ਛੋਟੀ ਇੱਟ ਲੱਗੀ ਛੋਟੀ ਲਾਣੀ ਹੈ ਤੇ ਜਿਹੜਾ ਮਸਾਲਾ ਲੱਗਿਆ ਦਾ ਉਹ ਜਿਹੜਾ ਪੱਥਰਾਂ ਦਾ ਲਾਲ ਜਿਹੜਾ ਹੁੰਦਾ ਉਹ ਹੀ ਲਾਇਆ ਜਾਂਦਾ ਹੈ। ਔਰ ਇਹਨਾਂ ਨੇ ਵਾਕਈ ਉਹਦੇ ਨਾਲ ਹੀ ਕੰਮ ਕੀਤਾ, ਕਿਉਂਕਿ ਇਹ ਦੇਖੋ ਤੁਸੀਂ ਗੌਰ ਨਾਲ ਇਹ ਜਿਹੜੇ ਹਿੰਦੂ ਕਮਿਊਨਿਟੀ ਦੇ ਲੋਕ ਛੱਡ ਗਏ ਸਨ ਆਪਣਾ ਮੰਦਿਰ, ਇਹ ਉਹਦੀ ਓਰੀਜਨਲ ਹਾਲਤ ਹੈ। ਤੇ ਜਿਹੜੀ ਇਹਨਾਂ ਮਿਸਤਰੀਆਂ ਨੇ ਕੀਤੀ ਹੈ ਉਹ ਪਛਾਣ ਨਹੀਂ ਕੋਈ ਬੰਦਾ ਸਕਦਾ ਕਿ ਪੁਰਾਣਾ ਕਿਹੜਾ ਤੇ ਨਵਾਂ ਕਿਹੜਾ, ਠੀਕ ਹੈ ਨਾ। ਇਹ ਹੁੰਦੀ ਹੈ ਮਹਾਰਤ, ਕਾਰੀਗਰੀ। ਇਹ ਦੋਸ਼ ਲੱਗੇ ਨੇ, ਠੀਕ ਹੈ। ਇੱਥੋਂ ਇਹ ਸਾਬਤ ਹੁੰਦਾ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਮੰਦਿਰ ਗੁਰਦੁਆਰੇ ਨੇ ਉਹ ਅਗਰ ਟੁੱਟ ਜਾਂਦੇ ਨੇ ਤੇ ਉਹਨਾਂ ਨੂੰ ਮੁਰੰਮਤ ਵੀ ਕੀਤਾ ਜਾਂਦਾ, ਠੀਕ ਹੈ ਨਾ। ਇਹ ਜਿਹੜਾ ਨੈਗੇਟਿਵ ਫੈਲਾਇਆ ਜਾਂਦਾ ਕਿ ਜੀ ਪਾਕਿਸਤਾਨ 'ਚ ਮੰਦਿਰ ਟੁੱਟਦੇ ਜਾਂਦੇ ਨੇ ਵੀ ਉਹ ਗਲਤ ਚੀਜ਼ ਹੈ। ਇਹ ਸਬੂਤ ਹੈ ਤੁਹਾਡੇ ਕੋਲ। ਅਸੀਂ ਲਾਹੌਰ ਵੀ ਜਿੰਨੇ ਹੁੰਦੇ ਨੇ ਨਾਲ ਵਹਾਲੀ ਦੀਆਂ ਨੇ ਕਿ ਤਾਂ ਕਿ ਪਤਾ ਚੱਲ ਸਕੇ ਕਿ ਹਕੂਮਤ ਪੈਸੇ ਲਾ ਰਹੀ ਹੈ, ਠੀਕ ਹੈ ਨਾ। ਇਹ ਦੇਖੋ ਸਾਰਾ ਤੁਸੀਂ, ਇਹ ਤੁਹਾਡੀਆਂ ਅੱਖਾਂ ਤੇ ਅੱਗੇ ਸਬੂਤ ਹੈ ਇਸ ਚੀਜ਼ ਦਾ। ਪੂਰੀ ਦੁਨੀਆ ਜਿਹੜੀ ਹਿੰਦੂ ਕਮਿਊਨਿਟੀ ਹੈ ਉਹ ਕਮ ਸੇ ਕਮ ਇਸ ਚੀਜ਼ ਨੂੰ ਦੇਖੋ ਔਰ ਐਪਰੀਸ਼ੀਏਟ ਕਰੋ ਕਿ ਹਕੂਮਤ ਪਾਕਿਸਤਾਨ, ਹਕੂਮਤ ਪੰਜਾਬ, ਵਰਲਡ ਸਿਟੀ ਸਾਰੇ ਇਸ ਪ੍ਰੋਜੈਕਟ 'ਚ ਇਨਵੋਲਵ ਹੈਗੇ ਨੇ।
ਇੱਥੇ ਉਹਨੂੰ ਹਿੰਦੂ ਕਮਿਊਨਿਟੀ ਨਹੀਂ ਹੈਗੀ, ਲੇਕਿਨ ਉਹਨਾਂ ਦਾ ਮੰਦਿਰ ਉਸੇ ਤਰ੍ਹਾਂ ਬਹਾਲ ਕੀਤਾ ਜਾ ਰਿਹਾ। ਦੇਖੋ ਨਾ, ਇਹ ਬਿਲਕੁਲ ਉਹੀ ਪੁਰਾਣੀਆਂ ਓਰੀਜਨਲ ਚੀਜ਼ਾਂ ਨੇ ਮੌਜੂਦ ਨੇ। ਔਰ ਇਹ ਮੂਰਤੀ ਸਥਾਨ ਅੰਦਰ, ਜਿਹਦੇ ਵਿੱਚ 3 ਵੱਡੀਆਂ ਮੂਰਤੀਆਂ ਹੁੰਦੀਆਂ ਸਨ। ਇੱਕ ਮੂਰਤੀ ਇੱਥੇ ਹੁੰਦੀ ਸੀ, ਦੂਸਰੀ ਇੱਥੇ, ਤੀਸਰੀ ਇੱਥੇ। ਤ੍ਰਿਮੂਰਤੀ ਇਹਨੂੰ ਕਿਹਾ ਜਾਂਦਾ ਹੁੰਦਾ ਸੀ। ਔਰ ਇਹ ਅੰਦਰ ਇਹਦੇ ਸ਼ੀਸ਼ੇ ਵੀ ਲੱਗੇ ਹੁੰਦੇ ਸਨ ਔਰ ਇੰਤਹਾਈ ਖੂਬਸੂਰਤ ਕੰਮ ਕੀਤਾ ਗਿਆ ਸੀ, ਰੰਗੋ ਰੋਗਨ ਦਾ ਵੀ ਤੇ ਸੀਮੈਂਟ ਦਾ ਵੀ। ਇਹ ਦੇਖੋ, ਇਹਦੇ ਨਾਲ ਨਾਲ ਇਹ ਜਿਹੜਾ ਤੁਸੀਂ ਵੇਖ ਸਕਦੇ ਹੋ ਇੱਥੇ ਹੁਣ ਇਹ ਮੂਰਤੀ ਸਥਾਨ ਜਿਹੜੀਆਂ ਨੇ 1947 ਨੂੰ ਹੀ ਜਿਹੜਾ ਨਾ ਇਥੋਂ ਜਿਹੜੇ ਹਿੰਦੂ ਕਮਿਊਨਿਟੀ ਦੇ ਲੋਕ ਸਨ, ਜਿਹੜੇ ਸਾਨੂੰ ਬਾਬਿਆਂ ਨੇ ਦੱਸਿਆ, ਉਹ ਚੁੱਕ ਕੇ ਲੈ ਗਏ ਸਨ। ਇਥੋਂ ਜਿਹੜੀਆਂ ਮੂਰਤੀਆਂ ਸਨ ਉਹ ਲੈ ਗਏ ਸਨ ਉਠਾ ਕੇ। ਇਹ ਦੇਖੋ, ਇਹ ਦੇਖੋ, ਇਹ ਮੂਰਤੀ ਦਾ ਹਲੇ ਵੀ ਇੱਥੇ ਜਿਹੜਾ ਨਾ, ਜਿਹੜੇ ਆਪਣੇ ਘਰ ਤੇ ਵੱਡੀ ਮੂਰਤੀ ਇੱਥੇ ਹੁੰਦੀ ਸੀ ਨਾਲ ਇਹਦੇ ਸਾਰਾ, ਠੀਕ ਹੈ ਜੀ, ਇਹਦਾ ਨਿਸ਼ਾਨ ਹੈ। ਤੇ ਇਹ ਦੇਖੋ ਹੁਣ ਅੰਦਰ ਇਹ ਕਾਹਦੇ ਨਾਲ ਉਸ ਦੌਰ 'ਚ ਬਣਿਆ, ਇਹ ਮਿੱਟੀ ਹੈ, ਠੀਕ ਹੈ ਨਾ, ਸਖਤ ਜਿਹੀ ਮਿੱਟੀ ਹੈਗੀ, ਕੋਈ ਆਮ ਮਿੱਟੀ ਨਹੀਂ, ਚੀਕਣੀ ਮਿੱਟੀ, ਪੱਥਰ ਵਾਲੀ, ਦਾਲਾਂ ਵਾਲੀ, ਇਹ ਉਹ ਚੀਜ਼ ਹੈ। ਇਹ ਦੇਖੋ, ਠੀਕ ਹੈ ਨਾ। ਤੇ ਇਹ ਹੁਣ ਮੰਦਰ ਨੂੰ ਕਰਨਗੇ ਬਹਾਲ। ਉਸ ਤੋਂ ਬਾਅਦ ਇੱਥੇ ਫਿਰ ਜਿਹੜਾ ਮਰਜ਼ੀ ਆ ਕੇ ਨਾ ਕੋਈ ਬੱਕਰੀਆਂ ਲੈ ਕੇ ਆਏ ਕਰੇਗਾ, ਨਾ ਕੋਈ ਮੱਝਾਂ ਚਾਰੇ ਕਰੇਗਾ। ਔਰ ਇਹਦਾ ਪੁਰਾਣਾ ਦਰਖਤ ਇੱਕ ਬੇਰੀ ਦਾ ਲੱਗਾ ਹੈ। ਇਹਦੇ ਬਾਰੇ 'ਚ ਵੀ ਕਿਹਾ ਜਾਂਦਾ ਹੈ ਕਿ ਇਹ ਵੀ ਪੁਰਾਣੇ ਦੌਰ ਦਾ ਬੇਰੀ ਦਾ ਦਰਖਤ ਹੈਗਾ, ਨਵਾਂ ਨਹੀਂ ਹੈਗਾ। ਜਦੋਂ ਇੱਥੇ ਹਿੰਦੂ ਕਮਿਊਨਿਟੀ ਦੇ ਲੋਕ ਆਪਣੀ ਵਰਸ਼ਿਪ ਪੂਜਾ ਪਾਠ ਕਰਦੇ ਸਨ, ਇਹ ਬੇਰੀ ਦਾ ਦਰਖਤ ਉਦੋਂ ਦਾ ਹੀ ਹੈ। ਤੇ ਇਹ ਦੇਖੋ ਨਾ, ਇਹਦੇ ਚਾਰੋਂ ਤਰਫ ਬੈਠਾ ਇੱਕ ਦੀਵਾਰ ਬਣਾਈ ਗਈ ਹੈ। ਇਸ ਸਾਈਡ ਅਗਰ ਦੇਖਿਆ ਜਾਏ ਤੇ ਇਹ ਉਹੀ ਤਲਾਬ ਹੈ, ਸਰੋਵਰ। ਇਹ ਪਰਦੇ ਵਾਲੀ ਕੋਈ ਚੀਜ਼ ਹੈ, ਮੇਰਾ ਖਿਆਲ ਹੈ ਕਿ ਇਹ ਪਰਦੇ ਜਿਹੜਾ ਨਾ ਇੱਥੇ ਕੋਈ ਖਵਾਤੀਨ ਦਾ ਪਰਦੇ ਦਾ ਇੰਤਜ਼ਾਮ ਬਣਾਇਆ ਗਿਆ ਸੀ। ਔਰ ਇਹ ਸੀੜੀਆਂ ਨੇ, ਕਿੰਨੀਆਂ ਸੀੜੀਆਂ ਨੇ, 1 2 3 4 5 6 7 8 9 10, ਠੀਕ ਹੈ ਨਾ ਜੀ। ਬਹੁਤ ਸਾਰੇ ਹਿੰਦੂ ਕਮਿਊਨਿਟੀ ਦੇ ਲੋਕ, ਉਹਨਾਂ ਇੰਡੀਆ ਦੇ ਵਿੱਚ ਯੂਟਿਊਬਰਸ ਨੂੰ ਬਾਬਿਆਂ ਨੇ ਇੰਟਰਵਿਊ ਦਿੱਤਾ ਤੇ ਉਹਨਾਂ ਆਖਿਆ ਜੀ ਬੱਦੋ ਕੀ ਗੁਸਾਈਆਂ ਅਮੀਰ ਤਰੀਨ ਹਿੰਦੂਆਂ ਦਾ ਪਿੰਡ ਹੁੰਦਾ ਸੀ। ਸਿੱਖ ਥੋੜੇ ਹੁੰਦੇ ਸਨ, ਹਿੰਦੂ ਖੱਤਰੀ ਸੁਨਿਆਰੇ ਮਹਾਜਨ ਇਹ ਬਹੁਤ ਜ਼ਿਆਦਾ ਹੁੰਦੇ ਸਨ। ਤੇ ਸਾਡੇ ਪਿੰਡ ਦੇ ਬਾਰ-ਬਾਰ ਇੱਕ ਮੰਦਿਰ ਹੁੰਦਾ ਸੀ, ਤੁਮਰੀ ਸਾਹਿਬ ਮੰਦਿਰ, ਠੀਕ ਹੈ ਜੀ। ਇਹ ਉਹ ਮੰਦਿਰ ਦੇ ਅੱਜ ਤੁਹਾਨੂੰ ਮੈਂ ਜਿਹੜਾ ਨਾ ਉਹ ਕਰਵਾ ਰਿਹਾ ਮੈਂ ਦੀਦਾਰ ਦਰਸ਼ਨ ਕਹਿ ਲਓ, ਠੀਕ ਹੈ। ਤੇ ਇਹ ਬਿਲਕੁਲ ਪਿੰਡੋਂ ਬਾਰ-ਬਾਰ ਹੈ, ਜਿੱਥੇ ਕਿ ਬਹੁਤ ਵੱਡਾ ਮੇਲਾ ਵੀ ਲੱਗਦਾ ਰਿਹਾ ਹੈ, ਠੀਕ ਹੈ ਨਾ। ਤੇ ਸਾਰੇ ਲੋਕ ਇੱਥੇ ਆਉਂਦੇ ਹੁੰਦੇ ਸਨ ਤੇ ਮੇਲੇ ਨੂੰ ਇੰਜੋਏ ਕਰਦੇ ਹੁੰਦੇ ਸਨ। ਹੁਣ ਇਹ ਜਨਾਬ ਚੀਜ਼ਾਂ ਤੇ ਉੱਥੇ ਮੌਜੂਦ ਨੇ, ਅਗਰ ਨਹੀਂ ਤੇ ਉਹ ਬਾਬੇ ਮੌਜੂਦ ਨੇ, ਮਾਈਆਂ ਮੌਜੂਦ ਨੇ, ਠੀਕ ਹੈ ਜੀ, ਜਿਨ੍ਹਾਂ ਨੇ ਇੱਥੇ ਉਸ ਦੌਰ ਦੇ ਵਿੱਚ ਵਰਸ਼ਿਪ ਕੀਤੀ ਜਦੋਂ ਪਾਕਿਸਤਾਨ ਹਲੇ ਨਹੀਂ ਸੀ ਬਣਿਆ, ਠੀਕ ਹੈ ਨਾ। ਸਾਰਾ ਹਲੇ ਇੱਕ ਹੀ ਹੁੰਦਾ ਸੀ, ਮੁਤਹਿਦਾ ਇੰਡੀਆ। ਤੇ ਉਹ ਹੁਣ ਜਿਹੜਾ ਹੈਗਾ ਇਹ ਮੁਰੰਮਤ ਹੋ ਜਾਏਗਾ ਜੋ ਮੁਕੰਮਲ, ਠੀਕ ਹੈ ਨਾ। ਇਹਦੀ ਫੇਰ ਵੀਡੀਓ ਤੁਹਾਨੂੰ ਦਿਖਾ ਲਾਂਗੇ ਤਾਂ ਕਿ ਪਤਾ ਚੱਲ ਸਕੇ ਕਿ ਜਿਹੜੇ ਸਾਡੇ ਪਾਕਿਸਤਾਨੀ ਮੁਸਲਮਾਨ ਮਿਸਤਰੀ ਨੇ ਮੰਦਿਰ ਨੂੰ ਕਿਹੜੀ ਅੱਛੇ ਤਰੀਕੇ ਦੇ ਨਾਲ ਰਿਪੇਅਰ ਕਰਦੇ ਨੇ ਪਏ, ਠੀਕ ਹੈ ਨਾ। ਇਹ ਇਹਦਾ ਦਰਵਾਜ਼ਾ ਹੈ, ਇੱਥੇ ਦਰਵਾਜ਼ਾ ਲੱਗੇਗਾ ਤਾਂ ਕਿ ਕੋਈ ਆਮ ਬੰਦਾ ਅੰਦਰ ਨਾ ਆ ਸਕੇ ਔਰ ਇਸ ਮੰਦਿਰ ਨੂੰ ਨੁਕਸਾਨ ਨਾ ਪਹੁੰਚ ਸਕੇ। ਇਹ ਇਹਦਾ ਮੇਨ ਰੋਡ ਹੈਗਾ ਹੈ। ਔਰ ਇਸ ਸਾਈਡ ਤੇ ਅਗਰ ਵੇਖਿਆ ਜਾਏ ਤੇ ਇਹ ਤਲਾਬ ਹੈ ਬਹੁਤ ਵੱਡਾ, ਇਹਦੇ ਥੱਲੇ ਪੁਲ ਹੈਗਾ, ਯਾਨੀ ਕਿ ਪਾਣੀ ਨਾਲ ਇਹ ਭਰਿਆ ਰਹਿੰਦਾ ਹੁੰਦਾ ਸੀ। ਤੇ ਇਹ ਦੇਖੋ ਨਾ, ਐਸਾ ਨਾ ਜਿਸ ਤਰ੍ਹਾਂ ਬ੍ਰਿਜ ਨਹੀਂ ਹੁੰਦਾ ਪੁਰਾਣੇ ਜ਼ਮਾਨੇ ਦਾ, ਵਿਕਟੋਰੀਆ ਸਟਾਈਲ ਕੋ ਜਿਹੜਾ ਬ੍ਰਿਟਿਸ਼ ਰਾਜ ਦਾ ਬ੍ਰਿਜ ਬਣਾਏ ਜਾਂਦੇ ਸਨ ਦਰਿਆਵਾਂ ਦੇ, ਨਹਿਰਾਂ ਦੇ, ਇਹ ਉਸ ਤਰ੍ਹਾਂ ਦਾ ਹੈਗਾ, ਦੇਖੋ ਨਾ। तो दोस्तों हमारी कोशिश यही होती है कि हम आपको 1947 से रिलेटेड चीज़ें दिखाएं ताकि आपको पता चल सके कि 1947 से पहले वाला पंजाब कैसा था। जहाँ भी खुश रहें और उनसे बेको इजाज़त, अल्लाह हाफिज़।